ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਮਨਦੀਪ ਪੂਨੀਆ ਜੀ ਦਾ, ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਤੇ ਚਾਨਣਾ ਪਾਈਦਾ ਹੈ ਜਿਹੜੀਆਂ ਸਾਰਾ ਦਿਨ ਸੁਰਖੀਆਂ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ। ਸੋ ਕਰਦੇ ਹਾਂ ਆਪਾਂ ਪੂਨੀਆ ਜੀ ਦਾ ਸਵਾਗਤ, ਫਿਰ ਖਬਰਾਂ ਵੱਲ ਵਧਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲਾਂ ਤਾਂ ਗੱਲ ਮੌਸਮ ਦੇ ਹਾਲ ਦੀ ਕਰ ਲੈਂਦੇ ਆ। ਮੌਸਮ ਦੇ ਹਾਲ ਨੇ ਸਭ ਨੂੰ ਬੇਹਾਲ ਕੀਤਾ ਹੋਇਆ ਹੈ। ਉੱਤਰਾਖੰਡ ਦੇ ਵਿੱਚ ਬੱਦਲ ਫਟਣ ਦੀ ਖਬਰ ਹੈ ਜੀ, ਤੇ ਖਬਰ ਇਹ ਵੀ ਹੈ ਕਿ ਇਸ ਬੱਦਲ ਫਟਣ ਦੇ ਨਏ ਕਰੀਬ 100 ਜਾਨਾਂ ਲੈ ਲਈਆਂ ਨੇ ਜਾਂ ਉਸ ਤੋਂ ਵੀ ਵੱਧ ਜਾਨਾਂ ਲੈ ਲਈਆਂ ਨੇ ਜੀ। ਬਿਲਕੁਲ ਸਹੀ ਕਿਹਾ ਕਿ 100 ਤੋਂ ਵੱਧ ਜਾਨਾਂ ਜਾ ਚੁੱਕੀਆਂ ਨੇ। ਜਿਹੜਾ ਤਰਾਲੀ 'ਚ ਬੱਦਲ ਫਟਿਆ ਸੀ ਉਹਦੇ ਕਰਕੇ, ਤੇ ਹੁਣ ਵੀ 4 ਦਿਨ ਲੱਗਣਗੇ ਉੱਥੇ ਹਾਈਟੈਕ ਮਸ਼ੀਨਾਂ ਪਹੁੰਚਣ ਕਰਕੇ। ਮਲਬੇ ਦੇ ਅੰਦਰ ਹੀ 150 ਲੋਕ ਦਬੇ ਹੋਏ ਨੇ, ਤੇ ਉਹਨਾਂ 'ਚ ਇਹ ਦੱਸਿਆ ਜਾ ਰਿਹਾ ਹੈਗਾ ਕਿ 100 ਤੋਂ ਵੱਧ ਲੋਕਾਂ ਦੀ ਡੈਥ ਹੋ ਚੁੱਕੀ ਹੈ। 80 ਏਕੜ ਤੋਂ ਮਲਬਾ ਹਟਾਉਣਾ ਪਊਗਾ, ਤੇ 3 JCBਆਂ ਹਜੇ ਵੀ ਲੱਗੀਆਂ ਹੋਈਆਂ ਨੇ। ਸਾਰਾ ਦਾ ਸਾਰਾ ਪਿੰਡ ਜਿਹੜਾ ਤਰਾਲੀ ਪਿੰਡ ਸੀਗਾ ਉਹ ਬੱਦਲ ਫਟਣ ਕਰਕੇ ਉਹਦੇ 'ਚ ਤਬਾਹ ਹੋ ਗਿਆ ਹੈਗਾ। 1400 ਵੋਟਾਂ ਦਾ ਪਿੰਡ ਸੀਗਾ, ਇਹ ਛੋਟਾ ਹੀ ਪਿੰਡ ਸੀ। 1400 ਇਹਦੀ ਪਾਪੂਲੇਸ਼ਨ ਸੀ। ਉਹਦੇ 'ਚ 150 ਲੋਕ ਲਾਪਤਾ ਨੇ, ਤੇ ਤਕਰੀਬਨ ਮੰਨਿਆ ਜਾ ਰਿਹਾ ਹੈਗਾ ਕਿ 100 ਲੋਕਾਂ ਦੀ ਡੈਥ ਹੋ ਚੁੱਕੀ ਹੈ। ਹੁਣ ਜਦੋਂ ਇਹ ਮਲਬਾ ਹਟਾਇਆ ਜਾਊਗਾ ਉਦੋਂ ਸ਼ਾਇਦ 30-40 ਬੰਦੇ ਜਿੰਦਾ ਬਚੇ ਹੋਏ ਮਿਲ ਸਕਦੇ ਆ। ਹਜੇ ਬਹੁਤ ਘੱਟ ਲਾਸ਼ਾਂ ਹੀ ਕੱਢੀਆਂ ਗਈਆਂ ਹਨ, ਤੇ ਸਿਰਫ ਔਰ ਸਿਰਫ 13 ਲਾਸ਼ਾਂ ਜਿਹੜੀਆਂ ਹੈਗੀਆਂ ਉਹ ਕੱਢੀਆਂ ਗਈਆਂ ਹਨ, ਤੇ ਜਿਹੜਾ ਉਹ ਸਾਰਾ ਪਿੰਡ ਹੈ ਉਹ ਤਬਾਹ ਹੋ ਚੁੱਕਿਆ ਗਾ। ਤੇ ਤਕਰੀਬਨ 1500 ਜਿਹੜੇ NDRF ਦੇ ਰੈਸਕਿਊ ਟੀਮ ਵਾਲੇ ਲੱਗੇ ਹੋਏ ਨੇ। ਉਹਦੇ 'ਚ ਆਰਮੀ ਵੀ ਲੱਗੀ ਹੋਈ ਹੈ, NDRF SDRF ਤਿੰਨਾਂ ਹੀ ਲੱਗੀਆਂ ਹੋਈਆਂ ਨੇ। ਤੇ ਲਗਾਤਾਰ ਲੋਕ ਕੱਢੇ ਵੀ ਗਏ ਹਨ। ਜਿਵੇਂ 260 ਲੋਕਾਂ ਨੂੰ ਬਚਾਇਆ ਵੀ ਗਿਆ ਹੈਗਾ, ਉਹਨਾਂ ਨੂੰ ਹਸਪਤਾਲਾਂ 'ਚ ਭਰਤੀ ਕਰਾਇਆ ਗਿਆ ਹੈਗਾ। ਤੇ ਹੈਲੀਪੈਡ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ, ਤੇ ਹੋਰ ਵੀ ਕਈ ਸਾਧਨ ਵਰਤੇ ਜਾ ਰਹੇ ਨੇ। ਤੇ ਦੇਖਦੇ ਹਾਂ ਬਣਦਾ ਕੀ ਹੈ, ਪਰ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਇਹ ਥੋੜਾ ਜਿਹਾ ਆਪਾਂ ਕਹੀਏ ਕਿ ਇੱਕ ਇਸ ਪ੍ਰਾਕ੍ਰਿਤਿਕ ਆਪਦਾ ਨੇ 100 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ, ਤੇ ਇਹ ਥੋੜਾ ਦਿਲ ਬਿਠਾਉਣ ਵਾਲਾ ਹੈ। ਜੀ ਜੀ ਜੀ। ਸੋ ਅੱਗੇ ਜੇਕਰ ਮੈਂ ਵਧਾ ਤਾਂ ਗੱਲ ਅੰਤਰਰਾਸ਼ਟਰੀ ਰਿਸ਼ਤਿਆਂ ਦੀ ਕਰ ਲੈਂਦੇ ਆ। ਭਾਰਤ ਤੇ ਅਮਰੀਕਾ ਦੇ ਰਿਸ਼ਤੇ ਦੇ ਵਿੱਚ ਖਾਸ ਤੌਰ ਤੇ ਟ੍ਰੇਡ ਡੀਲ ਸ਼ਬਦ ਨੇ ਖਾਸੀ ਖਟਾਸ ਲਿਆਂਦੀ ਹੋਈ ਹੈ। ਇਹ ਟ੍ਰੇਡ ਡੀਲ ਕਦੋਂ ਸਿਰੇ ਚੜ੍ਹਨੀ ਹੈ ਜਾਂ ਨਹੀਂ ਚੜ੍ਹਨੀ ਇਹ ਤਾਂ ਨਹੀਂ ਪਤਾ, ਪਰ ਜਿਸ ਤਰੀਕੇ ਦੇ ਨਾਲ ਡੀਅਰ ਫਰੈਂਡ ਟਰੰਪ ਹੁਣੀ ਨਾਰਾਜ਼ ਨੇ, ਲੱਗਦਾ ਐ ਕਿ ਹਾਲੇ ਹੋਰ ਵੀ ਤਲਖੀ ਝੱਲਣੀ ਪੈ ਸਕਦੀ ਹੈ ਭਾਰਤ ਨੂੰ। ਉਧਰ ਖਬਰ ਆ ਰਹੀ ਹੈ ਕਿ ਟਰੰਪ ਸਾਹਿਬ ਹੁਣੀ ਟ੍ਰੇਡ ਡੀਲ ਤੇ ਗੱਲ ਕਰਨ ਦੇ ਲਈ ਇਨਕਾਰ ਕਰ ਦਿੱਤਾ ਹੈ ਭਾਰਤ ਨਾਲ। ਬਿਲਕੁਲ ਭਾਰਤ ਨਾਲ ਗੱਲ ਕਰਨ ਉੱਤੇ ਮਨਾ ਕਰ ਦਿੱਤਾ ਹੈ ਡੋਨਾਲਡ ਟਰੰਪ ਉਹਨਾਂ ਨੇ ਕਿਹਾ ਕਿ ਅਸੀਂ ਗੱਲ ਉਦੋਂ ਕਰਾਂਗੇ ਜਦੋਂ ਕਿਤੇ ਨਾ ਕਿਤੇ ਜਿਹੜਾ ਸਾਡੀ ਸ਼ਰਤਾਂ ਹੈਗੀਆਂ ਉਹ ਮੰਨੀਆਂ ਜਾਣ। ਬੇਸਿਕਲੀ ਚੀਨ ਨੇ ਇੱਕ ਟੈਰਿਫ 'ਤੇ ਬਿਆਨ ਦਿੱਤਾ ਸੀਗਾ। ਉਹਨਾਂ ਨੇ ਟੈਰਿਫ ਦਾ ਦੁਰਉਪਯੋਗ ਕਰਾਰ ਦਿੱਤਾ ਸੀਗਾ, ਤੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀਗਾ ਕਿ ਟਰੰਪ ਟੈਰਿਫ ਦਾ ਦੁਰਉਪਯੋਗ ਕਰ ਰਹੇ ਹੈ, ਗਲਤ ਇਸਤੇਮਾਲ ਕਰ ਰਹੇ ਹੈ। ਤੇ ਟਰੰਪ ਨੇ ਇਹਦੇ ਤੇ ਟਰੰਪ ਨੇ ਇੱਕ ਬਿਆਨ ਦਿੱਤਾ ਸੀਗਾ। ਉਹਨਾਂ ਤੋਂ ਪੁੱਛਿਆ ਗਿਆ ਸੀਗਾ, ਇੱਕ ਰਿਪੋਰਟਰ ਨੇ ਪੁੱਛਿਆ ਕਿ ਕੀ ਕਹਿਣਾ ਚਾਹੋਗੇ ਜਿਹੜਾ 25% ਤੇ 25% ਉਸ ਤੋਂ ਬਾਅਦ 50% ਟੈਰਿਫ ਲਾਇਆ ਗਿਆ ਹੈਗਾ। ਤੇ ਟਰੰਪ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਜਦ ਤੱਕ ਟੈਰਿਫ ਵਿਵਾਦ ਦਾ ਹੱਲ ਨਹੀਂ ਨਿਕਲ ਜਾਂਦਾ ਉਦੋਂ ਤੱਕ ਗੱਲਬਾਤ ਨਹੀਂ ਹੋਊਗੀ, ਅਸੀਂ ਇੰਡੀਆ ਨਾਲ ਗੱਲਬਾਤ ਨਹੀਂ ਕਰਾਂਗੇ। ਟਰੰਪ ਨੇ ਇਹ ਕਿਹਾ ਸੀਗਾ ਕਿ ਇਸੀ ਮਹੀਨੇ ਪਹਿਲਾਂ ਇੱਕ ਗੱਲ ਚੱਲ ਰਹੀ ਸੀਗੀ ਕਿ ਟ੍ਰੇਡ ਡੀਲ ਤੇ ਅਮਰੀਕੀ ਅਧਿਕਾਰੀਆਂ ਦਾ ਇੱਕ ਦਲ ਇਸੇ ਮਹੀਨੇ ਇੰਡੀਆ ਆਊਗਾ, ਪਰ ਟਰੰਪ ਦੇ ਇਸ ਬਿਆਨ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈਗਾ ਕਿ ਸ਼ਾਇਦ ਉਹ ਜਿਹੜੇ ਅਮਰੀਕਾ ਦੇ ਅਫਸਰਾਂ ਦਾ ਜਿਹੜਾ ਇੱਕ ਦਲ ਆਉਣਾ ਸੀਗਾ ਉਹ ਹੁਣ ਇੱਧਰ ਨਹੀਂ ਆਊਗਾ। ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਵੱਧਦੇ ਹਾਂ ਹੋਰ ਖਬਰਾਂ ਦੇ ਵੱਲ, ਤਾਂ ਟੈਰਿਫ ਨੂੰ ਲੈ ਕੇ ਮਾਫ ਕਰਨਾ ਅੱਗੇ ਚੱਲੀਏ ਤਾਂ ਮੋਦੀ ਦੁਆਰਾ ਸ਼ਾਹ ਦੀ ਜਿਹੜੀ ਪ੍ਰਸ਼ੰਸਾ ਕੀਤੀ ਗਈ ਹੈ ਉਹ ਐਂ ਜਾਪ ਰਿਹਾ ਹੈ ਕਿ ਜਿਵੇਂ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਸ਼ਾਹ ਨੂੰ ਪੂਰਨ ਤੌਰ ਤੇ ਮੰਨ ਲਿਆ ਹੋਵੇ, ਕਿਉਂਕਿ ਹੁਣ ਉਮਰ ਦੇ ਲਿਹਾਜ਼ ਦੇ ਨਾਲ ਜਿਹੜਾ
ਇਹਨਾਂ ਦੇ ਵੱਲੋਂ ਆਪੋ ਬਣਾਇਆ ਕਾਨੂੰਨ ਹੈ, ਉਹ ਕਹਿੰਦਾ ਹੈ, ਲਾਅ ਕਹਿ ਲਈਏ ਇਹਨਾਂ ਦਾ, ਵੀ 75 ਸਾਲ ਦੇ ਬਾਅਦ ਰਿਟਾਇਰਮੈਂਟ ਹੋ ਜਾਣੀ ਹੁੰਦੀ ਹੈ। ਤੇ ਮੰਨ ਲਈਏ ਹੁਣ ਸ਼ਾਹ ਹੋਣੀ ਹੀ ਅੱਗੇ ਤੋਂ ਗੱਦੀ ਸਾਂਭਣਗੇ। ਦੇਖੋ, ਉਹਨਾਂ ਨੇ ਬਿਆਨ ਦਿੱਤਾ ਹੈ ਅਜੇ, ਤੇ ਪ੍ਰਸ਼ੰਸਾ ਕੀਤੀ ਅਮਿਤ ਸ਼ਾਹ ਦੀ। ਤੇ ਦਿੱਲੀ ਦਾ ਇੱਕ ਆਪਾਂ ਕਹਿ ਲਈਏ ਕਿ ਇੱਕ ਮੌਕਾ ਬਣਿਆ ਸੀ ਮੰਗਲਵਾਰ ਨੂੰ, ਐਨਡੀਏ ਦੇ ਘਟਕ ਦਲਾਂ ਦੀ ਅਤੇ ਸਾਰੇ ਸੰਸਦਾਂ ਦੀ ਬੈਠਕ ਸੀ। ਉਹਦੇ 'ਚ ਉਹਨਾਂ ਨੇ ਪੀਐਮ ਮੋਦੀ ਨੇ ਅਮਿਤ ਸ਼ਾਹ ਦੀ ਬਹੁਤ ਸਾਰੀ ਪ੍ਰਸ਼ੰਸਾ ਕੀਤੀ, ਤੇ ਮਤਲਬ ਇੱਕ ਹਿਸਾਬ ਨਾਲ ਇਹ ਨਾਟਕਾਂ ਨੂੰ ਹਵਾ ਦਿੱਤੀ ਕਿ ਜੇ ਮੈਂ ਰਿਟਾਇਰ ਹੋ ਗਿਆ ਤਾਂ ਅੱਗੇ ਮੇਰੀ ਗੱਦੀ ਅਮਿਤ ਸ਼ਾਹ ਸਾਂਭਣਗੇ। ਤੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਸੀਗਾ ਅਮਿਤ ਸ਼ਾਹ ਨੇ ਪਹਿਲਾਂ ਕਿ 75 ਸਾਲ ਦੇ ਹੋਣ ਤੋਂ ਬਾਅਦ ਨਰਿੰਦਰ ਮੋਦੀ, ਕਿਉਂਕਿ ਸਤੰਬਰ 'ਚ 75 ਸਾਲ ਦੇ ਹੋ ਜਾਣਗੇ, ਉਹ ਰਿਟਾਇਰਮੈਂਟ ਨਹੀਂ ਲੈਣਗੇ। ਇਹ ਗੱਲ ਉਹਨਾਂ ਨੇ ਕਹੀ ਹੈਗੀ ਆ। ਹਾਲਾਂਕਿ ਦੇਖਦੇ ਹਾਂ ਕਿ ਕੀ ਜਿਹੜੀ ਨਰਿੰਦਰ ਮੋਦੀ ਦੀ ਗੱਦੀ ਹੈ ਉਹਦੇ 'ਤੇ ਅਮਿਤ ਸ਼ਾਹ ਵਿਰਾਜਮਾਨ ਹੋਣਗੇ ਜਾਂ ਨਹੀਂ। ਇਹ ਤਾਂ ਮਤਲਬ ਗਰਭ 'ਚ ਹੈਗਾ, ਪਰ ਇਹ ਮੰਨਿਆ ਜਾਂਦਾ ਹੈਗਾ ਕਿ ਅਮਿਤ ਸ਼ਾਹ ਹੀ ਨਰਿੰਦਰ ਮੋਦੀ ਦੀ ਗੱਦੀ ਨੂੰ ਸਾਂਭਣਗੇ। ਹਾਲਾਂਕਿ ਬੀਜੇਪੀ ਦਾ ਇੱਕ ਧੜਾ ਯੋਗੀ ਆਦਿੱਤਿਆਨਾਥ ਨੂੰ ਵੀ ਅੱਗੇ ਪੁਸ਼ ਕਰਦਾ ਰਿਹਾ ਹੈ। ਕਈ ਲੋਕ ਨਿਤਿਨ ਗਡਕਰੀ ਨੂੰ ਵੀ ਅੱਗੇ ਕਰਦੇ ਰਹੇ ਹੈ। ਆਰਐਸਐਸ ਬੇਸਿਕਲੀ ਨਿਤਿਨ ਗਡਕਰੀ ਨੂੰ ਅੱਗੇ ਕਰਨਾ ਚਾਹੁੰਦੀ ਹੈ, ਪਰ ਜੇ ਨਰਿੰਦਰ ਮੋਦੀ ਦੀ ਚੱਲੀ ਤਾਂ ਫਿਰ ਅਮਿਤ ਸ਼ਾਹ ਨੂੰ ਹੀ ਉਹਨਾਂ ਦੀ ਗੱਦੀ ਤੇ ਬਿਠਾਇਆ ਜਾਊਗਾ। ਤੇ ਜਿਹੜਾ ਉਹਨਾਂ ਨੇ ਲਗਭਗ ਅੱਧਾ ਘੰਟਾ ਅਮਿਤ ਸ਼ਾਹ ਤੇ ਲਾਇਆ ਹੈਗਾ, ਅਮਿਤ ਸ਼ਾਹ ਦੀ ਤਾਰੀਫ ਕਰਨ ਤੇ ਲਾਇਆ, ਉਹ ਤੋਂ ਇਹ ਨਿਕਲ ਕੇ ਆਏਗਾ ਕਿ ਸ਼ਾਇਦ ਅਮਿਤ ਸ਼ਾਹ ਹੀ ਨਰਿੰਦਰ ਮੋਦੀ ਦੇ ਅਗਲੇ ਉੱਤਰਾਧਿਕਾਰੀ ਹੋਣਗੇ। ਜੀ। ਸੋ ਇਸ ਦੇ ਵਿੱਚ ਟੈਰਿਫ ਦੀ ਆਪਣੀ ਥੋੜੀ ਜੀ ਗੱਲ ਰਹਿ ਗਈ ਸੀ ਕਿ ਜਿਸ ਤਰੀਕੇ ਦੇ ਨਾਲ ਵਿਅਕਤੀਗਤ ਸੰਬੰਧਾਂ ਦੇ ਆਧਾਰ ਦੇ ਉੱਤੇ ਸਾਡੀ ਐ ਜਾਪਦਾ ਕਿ ਵਿਦੇਸ਼ ਨੀਤੀ ਟਿਕ ਚੁੱਕੀ ਹੈ ਆ ਕੇ। ਟੈਰਿਫ ਨੂੰ ਲੈ ਕੇ ਪਹਿਲਾਂ ਤਾਂ ਕਹਿੰਦੇ ਸੀ ਕਿ ਸਾਡੀ ਪੂਰੀ ਤਿਆਰੀ ਹੈ, ਇੱਥੋਂ ਟੀਮਾਂ ਗਈਆਂ ਹੋਈਆਂ ਨੇ ਤੇ ਟੈਰਿਫ ਨੂੰ ਲੈ ਕੇ ਮਸਲਾ ਸੁਲਝਾ ਲਿਆ ਜਾਊਗਾ। ਪਰ ਇਹ ਐ ਮੰਨ ਲਈਏ ਕਿ ਵਿਦੇਸ਼ ਨੀਤੀ ਤਕਰੀਬਨ ਫੇਲ ਨਜ਼ਰ ਆਈ ਹੈ। ਹਾਂਜੀ, ਇਹ ਬੇਸਿਕਲੀ ਦ ਹਿੰਦੂ ਦੇ ਵਿੱਚ ਅੱਜ ਮੈਂ ਦੇਖ ਰਿਹਾ ਸੀਗਾ, ਜਿਹੜੇ ਦੁਨੀਆ ਦੇ ਪ੍ਰਸਿੱਧ ਅਰਥ ਸ਼ਾਸਤਰੀ ਨੇ, ਇਕੋਨਮਿਸਟ ਨੇ, ਜੈਤੀ ਘੋਸ਼, ਉਹਨਾਂ ਨੇ ਇਸ ਤੇ ਆਪਣੀ ਗੱਲ ਰੱਖੀ ਸੀਗੀ। ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਕੋਈ ਵੀ ਵਪਾਰਿਕ ਸੰਬੰਧ ਹੁੰਦੇ ਨੇ ਦੋ ਮੁਲਕਾਂ ਦੇ ਵਿਚਕਾਰ, ਉਹ ਕਦੇ ਵੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਵਾਲੇ ਪ੍ਰਧਾਨ ਮੰਤਰੀ ਦੀ ਤੇ ਉਹਨਾਂ ਦੇ ਰਾਸ਼ਟਰਪਤੀ ਦੀ ਵਧੀਆ ਗੱਲਬਾਤ ਹੈ, ਉਹਨਾਂ ਦੀ ਮਿੱਤਰਤਾ ਹੈ, ਤਾਂ ਫਿਰ ਸਿਰੇ ਚੜ ਜੂਗੀ। ਫੋਰਨ ਪਾਲਿਸੀ ਉਹਦੇ ਮੁਤਾਬਕ ਨਹੀਂ ਹੁੰਦੀ। ਫੋਰਨ ਪਾਲਿਸੀ ਤਾਂ ਬੇਸਿਕਲੀ ਸਾਰਾ ਜਿਹੜਾ ਘਰੇਲੂ ਤਾਕਤ ਹੈ ਉਹਦਾ ਆਕਲਨ ਕਰਕੇ, ਤੇ ਅਗਲੇ ਸਾਨੂੰ ਕੀ ਆਫਰ ਕਰ ਰਹੇ ਨੇ, ਅਸੀਂ ਉਹਨਾਂ ਨੂੰ ਉਹਦੇ ਬਦਲੇ 'ਚ ਕੀ ਦੇਵਾਂਗੇ, ਉਹਦੇ ਅਕੋਰਡਿੰਗ ਹੀ ਹੁੰਦੇ ਹੈਗੇ ਆ। ਤੇ ਇਹ ਅੱਜ ਜੈਤੀ ਘੋਸ਼ ਉਹਨਾਂ ਨੇ ਦ ਹਿੰਦੂ ਅਖਬਾਰ ਦੇ ਵਿੱਚ ਲਿਖਿਆ ਹੋਇਆ ਸੀਗਾ। ਉਹਨਾਂ ਨੇ ਮੈਕਸੀਕੋ ਦਾ ਵੀ ਉਦਾਹਰਨ ਦਿੱਤਾ ਸੀਗਾ, ਉਹਨਾਂ ਨੇ ਬ੍ਰਾਜ਼ੀਲ ਦਾ ਵੀ ਉਦਾਹਰਨ ਦੇ ਰੱਖਿਆ ਸੀ ਇਹਦੇ 'ਚ। ਤੇ ਇਹ ਕਿਹਾ ਸੀਗਾ ਕਿ ਨਰਿੰਦਰ ਮੋਦੀ ਔਰ ਜਿਹੜੇ ਹੈਗੇ ਆ, ਉਹ ਕਿਤੇ ਨਾ ਕਿਤੇ ਇਹ ਸਮਝਦੇ ਨੇ ਕਿ ਸਾਡਾ ਜਿਹੜਾ ਪਰਸਨਲ ਦੋਸਤੀਆਂ ਨੇ ਉਹ ਵਧੀਆ ਨੇ, ਇਸ ਕਰਕੇ ਸਾਨੂੰ ਟ੍ਰੇਡ 'ਚ ਵੀ ਅਗਲੇ ਮਦਦ ਕਰਨਗੇ। ਇੱਦਾਂ ਨਹੀਂ ਹੁੰਦਾ। ਜਿਹੜਾ ਟ੍ਰੇਡ ਹੁੰਦਾ ਹੈ ਉਹਦੇ 'ਚ ਖੁਦ ਵੀ ਮਤਲਬ ਬੇਸਿਕਲੀ ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਹੈਗਾ ਉਹ ਸਿਰਫ ਔਰ ਸਿਰਫ ਨਰਿੰਦਰ ਮੋਦੀ ਦੀ ਇੰਡੀਵਿਜੂਅਲ ਦੋਸਤੀਆਂ ਤੇ ਹੀ ਨਿਰਭਰ ਰਹਿ ਗਿਆ। ਨਹੀਂ ਤਾਂ ਜੇ ਇੰਡੀਆ ਦੇ ਮਲਟੀਪੋਲਰ ਦੋਸਤ ਹੁੰਦੇ, ਯਾਨੀ ਕਿ ਕਿਉਂਕਿ ਹੁਣ ਇਹ ਲਗਾਤਾਰ ਡਿਬੇਟ ਆ ਰਹੀ ਹੈ ਕਿ ਜਿਹੜਾ ਵਰਲਡ ਹੈ ਉਹ ਮਲਟੀਪੋਲਰ ਹੋ ਰਿਹਾ ਗਾ। ਇੱਕ ਸੈਕਸ਼ਨ ਹੈ ਉਹ ਜਿਹੜਾ ਬਾਈਪੋਲਰ ਕਹਿੰਦਾ ਗਾ, ਕਿ ਚੀਨ ਅਤੇ ਅਮਰੀਕਾ ਦੇ ਇਰਦ ਗਿਰਦ ਚੀਜ਼ਾਂ ਇਕੱਠੀਆਂ ਹੋ ਰਹੀਆਂ ਨੇ। ਕਈ ਲੋਕ ਕਹਿ ਰਹੇ ਨੇ ਕਿ ਇਹ ਮਲਟੀਪੋਲਰ ਹੋ ਰਿਹਾ ਗਾ। ਜੈਤੀ ਘੋਸ਼ ਹੋਣਾ ਦਾ ਮੰਨਣਾ ਹੈਗਾ ਕਿ ਮਲਟੀਪੋਲਰ ਦੁਨੀਆ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਦੋਸਤ ਹੋਣੇ ਚਾਹੀਦੇ, ਯਾਨੀ ਕਿ ਜ਼ਿਆਦਾ ਤੋਂ ਜ਼ਿਆਦਾ ਮੁਲਕਾਂ ਨਾਲ ਤੁਹਾਡੀ ਦੋਸਤੀ ਹੋਣੀ ਚਾਹੀਦੀ, ਤਾਂ ਕਿ ਜੇ ਕੋਈ ਵੱਡਾ ਮੁਲਕ, ਵੱਡੀ ਤਾਕਤ ਤੁਹਾਨੂੰ ਧੋਖਾ ਦਿੰਦੀ ਹੈ ਤਾਂ ਤੁਸੀਂ ਬਾਕੀ ਦੇ ਜਿਹੜੇ ਛੋਟੇ ਮੁਲਕ ਨੇ ਉਹਨਾਂ ਨਾਲ ਦੋਸਤੀਆਂ ਪਾ ਕੇ ਤੁਸੀਂ ਆਪਣਾ ਕੰਮ ਸਾਰ ਸਕੋ। ਜਿਵੇਂ ਚਾਈਨਾ ਨੂੰ ਜਦੋਂ ਡੋਨਾਲਡ ਟਰੰਪ ਧਮਕੀ ਦੇ ਰਹੇ ਸੀ ਟੈਰਿਫ ਦੀ, ਉਦੋਂ ਚਾਈਨਾ ਨੇ ਇੰਨਾ ਲੋਡ ਨਹੀਂ ਲਿਆ, ਕਿਉਂਕਿ ਚਾਈਨਾ ਨੂੰ ਪਤਾ ਸੀਗਾ ਕਿ ਸਾਡੇ ਸਾਡੇ ਨਾਲ ਲੱਗਦੇ ਜਿਹੜੇ ਮੁਲਕ ਨੇ, ਈਵਨ ਇੰਡੀਆ ਵੀ ਹੈਗਾ, ਅਸੀਂ ਆਪਣਾ ਸਮਾਨ ਜਿਹੜਾ ਅਮਰੀਕਾ ਵਾਸਤੇ ਬਣਾਇਆ ਹੋਇਆ ਗਾ ਉਹਨੂੰ ਇੰਡੀਆ 'ਚ ਡੰਪ ਕਰ ਸਕਦੇ ਹਾਂ ਬੜੇ ਆਰਾਮ ਨਾਲ। ਇੰਡੀਆ ਬਹੁਤ ਵੱਡੀ ਮਾਰਕੀਟ ਹੈ, ਆਪਾਂ ਨੂੰ ਪਤਾ ਹੀ। ਮੈਂ ਇੱਕ ਦਿਨ ਇਹ ਗੱਲ ਕਹਿ ਵੀ ਚੁੱਕਿਆ ਗਾ ਕਿ ਜਿਹੜਾ ਸਾਊਥ ਏਸ਼ੀਆ ਹੈ ਉਹਦੀ ਜਿਹੜੀ ਪਾਪੂਲੇਸ਼ਨ ਹੈ ਉਹਦੀ ਤਾਕਤ ਵੀ ਹੈ ਬਹੁਤ ਵੱਡੀ, ਕਿਉਂਕਿ ਇੱਕ ਵੱਡੀ ਮਾਰਕੀਟ ਬਣਦੀ ਹੈ। ਤਾਂ ਯਾਨੀ ਕਿ ਇਹ ਹੈ ਕਿ ਤੁਹਾਨੂੰ ਮਲਟੀਪੋਲਰ ਦੁਨੀਆ ਦੇ ਵਿੱਚ ਮਲਟੀਪਲ ਦੋਸਤ ਬਣਾਉਣੇ ਪੈਣਗੇ। ਜੇ ਕੋਈ ਵੱਡੀ ਮਹਾਂਸ਼ਕਤੀ ਤੁਹਾਨੂੰ ਅੱਖਾਂ ਤੋਂ ਕੱਢਦੀ ਹੈਗੀ ਹੈ, ਤੇ ਤੁਹਾਡੇ ਵਪਾਰ ਛੋਟੇ ਮੁਲਕਾਂ ਨਾਲ ਜਾਰੀ ਰਹਿਣ, ਦੂਜੇ ਮੁਲਕਾਂ ਨਾਲ ਜਾਰੀ ਰਹਿਣ। ਜੀ।
ਸੋ ਜੇਕਰ ਅੱਗੇ ਵਧੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਕਿਸ ਤਰੀਕੇ ਦੀ ਸ਼ਾਂਤੀ ਆ ਚੁੱਕੀ ਹੈ, ਇਸ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ 25 ਦੇ ਕਰੀਬ ਕਿਤਾਬਾਂ ਅਰੁੰਧਤੀ ਰॉय ਹੋਣਾ ਦੀਆਂ ਵੀ ਉਸ ਦੇ ਵਿੱਚ ਲਿਖਤਾਂ ਨੇ, ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਹੈ। ਇਹ ਕਿਉਂ ਕਰਨਾ ਪਿਆ ਹੈ? ਕੀ ਹੁਣ ਸਰਕਾਰਾਂ ਇਹਨਾਂ ਸ਼ਬਦਾਂ ਤੋਂ ਵੀ ਡਰਨ ਲੱਗ ਗਈਆਂ ਨੇ? ਕੀ ਹੁਣ ਕਿਸੇ ਦੇ ਘਰ ਦੇ ਵਿੱਚ ਉਹ ਕਿਤਾਬ ਜਿਹੜੀ ਹੁਣ ਬੈਨ ਕਰ ਦਿੱਤੀ ਗਈ ਹੈ, ਉਹ ਪਈ ਹੋਊਗੀ ਤਾਂ ਉਹਦੇ ਘਰ ਛਾਪਾ ਮਾਰ ਕੇ ਪੁਲਿਸ ਉਸ ਨੂੰ ਫੜ ਲੂਗੀ ਵੀ ਤੂੰ ਤਾਂ ਦੇਸ਼ ਵਿਰੋਧੀ ਗਤੀਵਿਧੀ ਕੀਤੀ ਹੈ, ਤੇਰੇ ਘਰ ਇਹ ਕਿਤਾਬ ਪਈ ਹੈ ਜਿਹੜੀ ਬੈਨ ਹੈ। ਕੀ ਹੁਣ ਇਹੋ ਜਿਹੀਆਂ ਸਥਿਤੀਆਂ ਬਣ ਗਈਆਂ? ਕਿਉਂ ਲਿਖਤਾਂ ਤੋਂ ਡਰਨ ਕਿਉਂ ਲੱਗ ਗਈਆਂ ਨੇ ਇੰਨੀਆਂ ਜ਼ਿਆਦਾ ਸਰਕਾਰਾਂ? ਇਸ ਤਾਂ ਆਪਾਂ ਉਦੋਂ ਦੇਖਦੇ ਸੀ ਜਦੋਂ ਕਿਤੇ ਦੇਸ਼ ਹਲੇ ਆਜ਼ਾਦ ਨਹੀਂ ਹੋਇਆ ਸੀ। ਹਾਂਜੀ, ਉਦੋਂ ਕਿਤਾਬਾਂ ਵੀ ਬੈਨ ਹੁੰਦੀਆਂ ਸੀ, ਅਖਬਾਰਾਂ ਤੇ ਵੀ ਬੈਨ ਲੱਗਦੇ ਸੀਗੇ, ਪਰ ਇਹ ਨਰਿੰਦਰ ਮੋਦੀ ਦੇ ਰਾਜ 'ਚ ਹੋ ਰਿਹਾ ਗਾ। ਤੇ ਇਹਦੇ 'ਚ 25 ਕਿਤਾਬਾਂ ਜੰਮੂ ਕਸ਼ਮੀਰ ਦੇ ਵਿੱਚ ਬੈਨ ਕੀਤੀਆਂ ਗਈਆਂ ਹਨ। ਕਈ ਵਾਰ ਚੈਨਲ ਵੀ ਬੈਨ ਕੀਤੇ ਜਾਂਦੇ ਨੇ। ਕਿਸਾਨ ਅੰਦੋਲਨ ਦੌਰਾਨ ਸਾਡੇ ਵੀ ਚੈਨਲ ਬੈਨ ਹੋਏ ਸੀਗੇ। ਤੇ ਜਦੋਂ ਅੰਮ੍ਰਿਤਪਾਲ ਨੂੰ ਫੜਨਾ ਸੀਗਾ, ਉਦੋਂ ਵੀ ਪੰਜਾਬ ਦੇ ਬਹੁਤ ਸਾਰੇ ਜਿਹੜੇ ਆਪਾਂ ਕਹਿ ਲਈਏ ਕਿ ਚੈਨਲ ਸੀਗੇ, ਵੈਬ ਚੈਨਲ, ਉਹਨਾਂ ਨੂੰ ਬੰਦ ਕੀਤਾ ਗਿਆ ਸੀਗਾ, ਜਿਹੜੇ ਕਿ ਉਸ ਟਾਈਮ ਕਵਰੇਜ ਕਰ ਰਹੇ ਸੀਗੇ। ਖੈਰ, ਹੁਣ ਜੰਮੂ ਕਸ਼ਮੀਰ ਦਾ ਮਾਮਲਾ ਹੈਗਾ, ਉੱਥੇ 25 ਕਿਤਾਬਾਂ ਤੇ ਪ੍ਰਤੀਬੰਧ ਲਾਇਆ ਗਾ। ਉਹਦੇ 'ਚ ਮਸ਼ਹੂਰ ਲੇਖਿਕਾ ਅਰੁੰਧਤੀ ਰੋਏ, A.G. ਨਰਾਨੀ ਉਹਨਾਂ ਦੀ, ਜਿਹੜੇ ਕਿ ਬਹੁਤ ਵੱਡੇ ਇਤਿਹਾਸਕਾਰ ਹੈਗੇ ਆ, ਉਹਨਾਂ ਦੀ ਕਿਤਾਬਾਂ ਨੇ। ਤੇ ਬੇਸਿਕਲੀ ਜਿਹੜਾ ਉੱਥੋਂ ਦੇ ਉਪ ਰਾਜਪਾਲ ਹੈਗੇ ਆ ਮਨੋਜ ਸਿਨਹਾ, ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀਆਂ ਕਿਤਾਬਾਂ ਨੇ ਇਹ ਜੰਮੂ ਕਸ਼ਮੀਰ ਦੇ ਵਿੱਚ ਅਲਗਾਵਵਾਦ ਫੈਲਾਉਂਦੀਆਂ ਨੇ ਅਤੇ ਭਾਰਤੀ ਇੰਡੀਅਨ ਸਟੇਟ ਦੇ ਉਲਟ ਵਾਇਲੈਂਸ ਭੜਕਾਉਂਦੀਆਂ ਨੇ। ਇਸ ਕਰਕੇ ਇਹਨਾਂ ਤੇ ਅਸੀਂ ਰੋਕ ਲਾ ਰਹੇ ਹਾਂ। ਇਹ ਉਪ ਰਾਜਪਾਲ ਮਨੋਜ ਸਿਨਹਾ ਵੱਲੋਂ ਕਿਹਾ ਗਿਆ ਹੈਗਾ। ਉੱਥੇ ਆਪਾਂ ਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਦਾ ਸਟੇਟਹੁੱਡ ਖੋ ਰੱਖਿਆ ਗਾ। ਇਸ ਕਰਕੇ ਜਿਹੜੇ ਹੋਮ ਡਿਪਾਰਟਮੈਂਟ ਹੈ, ਜਿਹੜਾ ਗ੍ਰਹਿ ਵਿਭਾਗ ਹੈ, ਉਹ ਕਿਤੇ ਹੋਮ ਮਿਨਿਸਟਰੀ ਉਪ ਰਾਜਪਾਲ ਕੋਲ ਹੈਗੀ ਆ। ਪੁਲਿਸ ਯਾਨੀ ਕਿ ਉਪ ਰਾਜਪਾਲ ਨੂੰ ਰਿਪੋਰਟ ਕਰਦੀ ਹੈ, ਨਾ ਕਿ ਮੁੱਖ ਮੰਤਰੀ ਨੂੰ। ਤੇ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਕਿਤਾਬਾਂ ਨੇ ਉਹ ਜੰਮੂ ਕਸ਼ਮੀਰ ਬਾਰੇ ਗਲਤ ਨੈਰੇਟਿਵ ਫੈਲਾਉਂਦੀਆਂ ਨੇ ਤੇ ਯੁਵਾਵਾਂ ਨੂੰ ਆਤੰਕਵਾਦ ਵੱਲ ਧੱਕਦੀਆਂ ਨੇ। ਇਹ ਉਹਨਾਂ ਤੇ ਆਰੋਪ ਲਾਇਆ ਹੈ। ਤੇ ਇਹਦੇ 'ਚ ਏਜੀ ਨੂਰਾਨੀ ਦੀ ਜਿਹੜੀ ਕਿਤਾਬ ਹੈ, ਕਸ਼ਮੀਰ ਡਿਸਪਿਊਟ 1947 to 2012, ਇਹ ਤਾਂ ਬਹੁਤ ਮੰਨੀ ਹੋਈ ਪਰਮੰਨੀ ਕਿਤਾਬ ਹੈ। ਇਹਨੂੰ ਹਿਸਟੋਰੀਕਲ ਡਾਕੂਮੈਂਟ ਵੀ ਬਹੁਤ ਸਾਰੇ ਲੋਕ ਮੰਨਦੇ ਨੇ। ਇੱਦਾਂ ਹੀ ਅਰੁੰਧਤੀ ਰੋਏ ਦੀ ਜਿਹੜੀ ਕਿਤਾਬ ਹੈ ਆਜ਼ਾਦੀ, ਉਹ ਵੀ ਬਹੁਤ ਫੇਮਸ ਕਿਤਾਬ ਹੈ। ਇੰਟਰਨੈਸ਼ਨਲ ਅਵਾਰਡ ਵੀ ਮਿਲੇ ਹੋਏ ਨੇ। ਸੁਮੰਤਰ ਬੋਸ ਦੀ ਕੰਟੈਸਟਡ ਲੈਂਡ, ਕਸ਼ਮੀਰ ਐਟ ਦਾ ਕ੍ਰੋਸ ਰੋਡਸ, ਮੌਲਾਨਾ ਅਬੁਲ ਆਲਾ ਮੌਦੂਦੀ ਦੀ ਜਿਹਾਦ, ਤੇ 1927 ਦੀ ਕਿਤਾਬ ਬ੍ਰਿਟਿਸ਼ ਲੇਖਕ ਵਿਕਟੋਰੀਆ ਸਕੋਫਿਲਡ ਦੀ ਕਸ਼ਮੀਰ ਇਨ ਕਨਫਲਿਕਟ, ਜਾਂ ਫਿਰ ਹੋਰ ਜਿਹੜੇ ਲੇਖਕ ਹੈਗੇ ਆ, ਹਫਸਾ ਕੰਜਵਾਲ, ਅਤਰ ਜੀਆ, SR ਬਤੂਲ, ਇਹਨਾਂ ਦੀ ਕਿਤਾਬਾਂ ਸ਼ਾਮਿਲ ਨੇ, ਜਿਹੜੇ ਕਿ ਕਸ਼ਮੀਰੀਆਂ ਨਾਲ ਜਿਹੜੇ ਕਨਫਲਿਕਟ ਚੱਲ ਰਿਹਾ ਹੈਗਾ ਉਹਦੇ ਤੇ ਇਹ ਕਿਤਾਬਾਂ ਨੇ। ਸਰਕਾਰ ਕਹਿ ਰਹੀ ਹੈ ਕਿ ਇਹ ਕਿਤਾਬਾਂ ਯੁਵਾਵਾਂ ਨੂੰ ਅਲਗਾਵਵਾਦੀ ਸੋਚ ਵੱਲ ਧੱਕਦੀਆਂ ਨੇ, ਆਤੰਕਵਾਦ ਦਾ ਮਹਿਮਾ ਮੰਡਨ ਕਰਦੀਆਂ ਨੇ ਅਤੇ ਸੁਰੱਖਿਆ ਬਲਾਂ ਦਾ ਨਕਾਰਾਤਮਕ ਚਿੱਤਰਣ ਕਰਦੀਆਂ ਨੇ। ਇਸ ਕਰਕੇ ਅਸੀਂ ਇਹਨਾਂ ਤੇ ਰੋਕ ਲਾ ਰਹੇ ਹਾਂ। ਇਹ ਕਿਤਾਬਾਂ ਭਾਰਤ ਦੀ ਸੰਪ੍ਰਭੂਤਾ, ਸੋਵਰਨਟੀ ਅਤੇ ਅਖੰਡਤਾ ਦੇ ਵਾਸਤੇ ਖਤਰਾ ਨੇ। ਇਸ ਕਰਕੇ ਇਹਨਾਂ ਕਿਤਾਬਾਂ ਤੇ ਬੈਨ ਲਾਇਆ ਜਾਂਦਾ ਹੈ। ਇਹਨਾਂ ਦੀ ਵਿਕਰੀ, ਪ੍ਰਕਾਸ਼ਨ ਅਤੇ ਇਹਨਾਂ ਦੀ ਛਪਾਈ ਤੇ ਪੂਰੀ ਤਰੀਕੇ ਨਾਲ ਰੋਕ ਹੈ। ਜੇ ਇਹ ਕਿਤਾਬਾਂ ਫੜੀਆਂ ਜਾਂਦੀਆਂ ਨੇ ਤਾਂ ਫਿਰ ਪੁਲਿਸ ਕੇਸ ਵੀ ਹੋਊਗਾ ਤੇ ਗ੍ਰਿਫਤਾਰ ਵੀ ਕੀਤਾ ਜਾਊਗਾ। ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ ਤਾਂ ਜਿਹੜੇ ਰੱਖਿਆ ਮੰਤਰੀ ਸੀ ਉਹਨਾਂ ਨੇ ਵਾਸ਼ਿੰਗਟਨ ਜਾਣਾ ਸੀ ਤੇ ਉਹਨਾਂ ਨੇ ਆਪਣਾ ਦੌਰਾ ਕਰਤਾ ਰੱਦ, ਕਿਉਂਕਿ ਲਗਾਤਾਰ ਅਮਰੀਕਾ ਨਾਲ ਤਣਾਅ ਵੱਧ ਰਿਹਾ ਟ੍ਰੇਡ ਨੂੰ ਲੈ ਕੇ। ਤੇ ਹੁਣ ਕਹਿੰਦੇ ਨੇ ਵੀ ਹਥਿਆਰ ਤੇ ਜਹਾਜ਼ ਨਹੀਂ ਖਰੀਦਾਂਗੇ। ਹਾਂਜੀ, ਬੇਸਿਕਲੀ ਜਿਹੜੀ ਨਿਊਜ਼ ਏਜੰਸੀਆਂ ਨੇ ਉਹਨਾਂ ਤੇ ਅੱਜ ਇਹ ਖਬਰ ਫਲੋਟ ਕੀਤੀ ਹੈ ਤੇ ਹਿੰਦੀ ਮੀਡੀਆ ਨੇ ਇਹਨੂੰ ਕੈਰੀ ਕੀਤਾ ਹੈ। ਸ਼ਾਇਦ ਮੈਨੂੰ ਲੱਗਦਾ ਹੈਗਾ ਕਿ ਇਹ ਖਬਰ ਇਸ ਕਰਕੇ ਫਲੋਟ ਕਰਾਈ ਗਈ ਹੈ ਤਾਂ ਕਿ ਇਹ ਦਿਖਾਇਆ ਜਾ ਸਕੇ ਕਿ ਇੰਡੀਆ ਵੀ ਬਰਾਬਰ ਜਵਾਬ ਦੇ ਰਿਹਾ ਹੈਗਾ। ਇਸ ਖਬਰ ਦੇ ਵਿੱਚ ਇਹ ਸੀਗਾ ਕਿ ਇੰਡੀਆ ਅਮਰੀਕਾ ਦੇ ਹਥਿਆਰ ਅਤੇ ਵਿਮਾਨ ਨਹੀਂ ਖਰੀਦੂਗਾ ਤੇ ਐਂਟੀ ਟੈਂਕ ਮਿਸਾਈਲ ਖਰੀਦਣ ਵਾਲੇ ਸੀਗੇ, ਪਰ ਹੁਣ ਨਹੀਂ ਖਰੀਦਣਗੇ। ਤੇ ਜਿਹੜੇ ਰਾਜਨਾਥ ਸਿੰਘ ਹੈਗੇ ਆ ਰੱਖਿਆ ਮੰਤਰੀ ਇੰਡੀਆ ਦੇ, ਉਹ ਵੀ ਵਾਸ਼ਿੰਗਟਨ ਜਾਣ ਵਾਲੇ ਸੀਗੇ, ਪਰ ਉਹਨਾਂ ਨੇ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ। ਜਿਹੜੀ ਡੀਲ ਸੀਗੀ, ਦੱਸਿਆ ਜਾ ਰਿਹਾ ਹੈਗਾ ਕਿ 32,000 ਕਰੋੜ ਰੁਪਏ ਦੀ ਡੀਲ ਹੋਣੀ ਸੀ, ਪਰ ਜਿਹੜੀ ਕੇਂਦਰੀ ਸਰਕਾਰ ਹੈ, ਭਾਰਤੀ ਜਿਹੜੀ ਕੇਂਦਰੀ ਹਕੂਮਤ ਹੈ, ਉਹਨੇ ਇਸ ਫੈਸਲੇ ਨੂੰ ਟੈਰਿਫ ਵੋਰ ਨਾਲ ਜੋੜ ਕੇ ਦੇਖਿਆ ਗਾ। ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਡੀਲ ਹੋਣੀ ਸੀਗੀ ਉਹ ਰੱਦ ਕਰ ਦਿੱਤੀ ਗਈ ਹੈ। ਤੇ ਇਹਦੇ ਤੇ ਇਹ ਵੀ ਦੱਸਿਆ ਜਾ ਰਿਹਾ ਹੈਗਾ ਕਿ
ਮਤਲਬ ਇਹ ਦੱਸਿਆ ਜਾ ਰਿਹਾ ਹੈਗਾ ਕਿ ਇਹ ਖਬਰ ਲਗਾਤਾਰ ਪੀਐਮਓ ਵੱਲੋਂ ਭੇਜੀ ਜਾ ਰਹੀ ਹੈ, ਤੇ ਮੈਨੂੰ ਲੱਗਦਾ ਗਾ ਕਿ ਇਹ ਜਿਹੜੀ ਖਬਰ ਹੈ ਇਸ ਕਰਕੇ ਪਲਾਂਟ ਕਰਾਈ ਗਈ ਹੈ, ਇਸ ਕਰਕੇ ਲੋਕਾਂ ਤੱਕ ਪਹੁੰਚਵਾਈ ਗਈ ਹੈ, ਤਾਂ ਕਿ ਇਹ ਦਿਖਾਇਆ ਜਾ ਸਕੇ ਕਿ ਇੰਡੀਆ ਵੀ ਬਰਾਬਰ ਦੇ ਜਵਾਬ ਦੇ ਰਿਹਾ ਹੈਗਾ ਅਮਰੀਕਾ ਨੂੰ। ਜੀ, ਹੁਣ ਖਬਰ ਹੈ ਕਿ ਜਿਸ ਤਰੀਕੇ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਹਾਲੇ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਕਮੇਡੀਅਨ ਦੇ ਵੱਲੋਂ ਇੱਕ ਕੈਫੇ ਖੋਲਿਆ ਜਾਂਦਾ ਹੈ ਤੇ ਉਸ ਤੇ ਨਵੇਂ ਖੁੱਲੇ ਕੈਫੇ ਦੇ ਉੱਪਰ ਹੀ ਫਾਇਰਿੰਗ ਹੋ ਜਾਂਦੀ ਹੈ। ਕਈ ਲੋਕਾਂ ਦੇ ਨਾਮ ਲਏ ਗਏ, ਕਈਆਂ ਦਾ ਇਲਜ਼ਾਮ ਲੱਗਾ ਕਿ ਉਹਨਾਂ ਦੇ ਵੱਲੋਂ ਇਹ ਘਟਨਾ ਕੀਤੀ ਗਈ ਹੈ, ਇਸ ਨੂੰ ਇਲਜ਼ਾਮ ਦਿੱਤਾ ਗਿਆ ਹੈ। ਤੇ ਹੁਣ ਖਬਰ ਆ ਰਹੀ ਹੈ ਕਿ ਲਾਰੈਂਸ ਗੈਂਗ ਦੇ ਵੱਲੋਂ ਇੱਕ ਵਾਰ ਮੁੜ ਤੋਂ ਕਪਿਲ ਸ਼ਰਮਾ ਨੂੰ ਧਮਕਾਇਆ ਜਾ ਰਿਹਾ। ਇਹ ਜਾਣਕਾਰੀ ਪਹੁੰਚਦੀ ਕੀਤੀ ਜਾ ਰਹੀ ਹੈ ਵੀ ਜਿਹੜਾ ਵਿਅਕਤੀ ਵੀ ਸਲਮਾਨ ਖਾਨ ਦੇ ਨਾਲ ਕਾਰੋਬਾਰ ਕਰੂਗਾ, ਮਿਲ ਕੇ ਕੰਮ ਕਰੂਗਾ, ਅਸੀਂ ਉਸ ਦੇ ਨਾਲ ਚੰਗੀ ਨਹੀਂ ਕਰਾਂਗੇ। ਇਹ ਕੀ ਗੱਲਬਾਤ ਹੈ ਜੀ? ਹੁਣ ਦੇਖੋ ਇੱਕ ਮਹੀਨੇ ਪਹਿਲੇ ਦੀ ਖਬਰ ਹੈ, ਜਦੋਂ ਕਪਿਲ ਸ਼ਰਮਾ ਦੇ ਕੈਪਸ ਕੈਫੇ ਤੇ ਫਾਇਰਿੰਗ ਕੀਤੀ ਗਈ ਸੀਗੀ, ਤੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੇ ਦੇ ਵਿੱਚ ਇਹ ਸਥਿਤ ਹੈ। ਇਹਨਾਂ ਨੇ ਖੋਲ੍ਹਿਆ ਸੀਗਾ। ਬੇਸਿਕਲੀ ਹੁਣ ਮਹੀਨੇ ਬਾਅਦ ਦੂਜੀ ਵਾਰ ਫਾਇਰਿੰਗ ਕੀਤੀ ਗਈ ਹੈ, ਤੇ ਹੁਣ ਦੱਸਿਆ ਜਾ ਰਿਹਾ ਹੈਗਾ ਕਿ ਘਟਨਾ ਤੋਂ ਬਾਅਦ ਜਿਹੜਾ ਕੈਫੇ ਹੈ ਉਹ ਬੰਦ ਹੈਗਾ, ਤੇ ਜਿਹੜੀ ਇਹ ਹੁਣ ਫਾਇਰਿੰਗ ਹੋਈ ਹੈ ਇਹਦੀ ਜ਼ਿੰਮੇਦਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਢਿੱਲੋਂ ਨੇ ਲਈ ਹੈ। ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ਪੋਸਟ ਵੀ ਪਾਈ ਹੈ, ਤੇ ਇਹਦੇ 'ਚ ਲਿਖਿਆ ਗਾ ਕਿ ਅਸੀਂ ਫਾਇਰਿੰਗ ਕੀਤੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ 6 ਗੋਲੀਆਂ ਮਾਰੀਆਂ ਗਈਆਂ ਹਨ, ਤੇ ਜਿਹੜਾ ਕੰਚ ਸੀਗਾ ਕੈਫੇ ਦਾ ਉਹ ਟੁੱਟਿਆ ਹੋਇਆ ਹੈ। ਤੇ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਹੈ ਉਹ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ, ਤੇ ਹਾਲੇ ਕਪਿਲ ਸ਼ਰਮਾ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਹੈ। ਦੇਖੋ ਇਹਦੇ 'ਚ ਦਿੱਕਤ ਕੀ ਹੈ? ਦਿੱਕਤ ਇਹ ਹੈ ਕਿ ਬੇਸਿਕਲੀ ਪਹਿਲਾਂ ਕੀ ਸੀਗਾ ਕਿ ਜਦੋਂ 1 ਮਹੀਨੇ ਪਹਿਲਾਂ ਫਾਇਰਿੰਗ ਹੋਈ ਸੀ, ਉਦੋਂ ਖਾਲਿਸਤਾਨੀ ਧਿਰਾਂ ਨੂੰ ਬਦਨਾਮ ਕਰਦਿਆਂ ਹੋਇਆ ਖਬਰਾਂ ਹਿੰਦੀ ਮੀਡੀਆ 'ਚ ਫਲੋਟ ਕੀਤੀਆਂ ਗਈਆਂ ਸੀ। ਇਹ ਦੱਸਿਆ ਗਿਆ ਸੀਗਾ ਕਿ ਖਾਲਿਸਤਾਨੀਆਂ ਨੇ ਧਮਕੀ ਦਿੱਤੀ ਹੈ ਕਪਿਲ ਸ਼ਰਮਾ ਨੂੰ ਉੱਥੇ, ਤੇ ਉਸ ਦਾ ਨੁਕਸਾਨ ਕੀ ਸੀਗਾ? ਨੁਕਸਾਨ ਤਾਂ ਇਹ ਸੀਗਾ ਕਿ ਇਹ ਦਿਖਾਇਆ ਜਾ ਰਿਹਾ ਸੀ, ਜੇ ਪੰਜਾਬ ਦਾ ਹਿੰਦੂ ਚਿਹਰਾ ਕੋਈ ਵੱਡਾ ਸੈਲੀਬ੍ਰਿਟੀ ਜੇ ਕੋਈ ਵਪਾਰ ਕਰੂਗਾ, ਕੁਛ ਅੱਗੇ ਵਧੂਗਾ, ਤਾਂ ਦੇਖੋ ਇਹ ਖਾਲਿਸਤਾਨੀ ਨਹੀਂ ਜਰਨਗੇ। ਇਸ ਕਿਸਮ ਦਾ ਨੈਰੇਟਿਵ ਹਿੰਦੀ ਮੀਡੀਆ ਵੱਲੋਂ ਪ੍ਰਚਾਰਿਆ ਗਿਆ ਸੀਗਾ, ਤੇ ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਹੁਣ ਗੋਲਡੀ ਢਿੱਲੋਂ ਦੀ ਇਹ ਪੋਸਟ ਆਈ ਹੈ। ਉਸ ਤੋਂ ਬਾਅਦ ਮਤਲਬ ਇਹ ਪੂਰੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਤਾਂ ਗੈਂਗਸਟਰਾਂ ਦਾ ਕੰਮ ਹੈ। ਮੈਨੂੰ ਲੱਗਦਾ ਵਾ ਕਿ ਗੈਂਗਸਟਰ ਸਲਮਾਨ ਖਾਨ ਨਾਲ ਜੋੜ ਕੇ ਹੀ ਇਹ ਸਾਰੀ ਘਟਨਾਕ੍ਰਮ ਨੂੰ ਦੇਖ ਰਹੇ ਨੇ, ਕਿ ਸਲਮਾਨ ਖਾਨ ਨਾਲ ਕੋਈ ਵੀ ਕੋਈ ਆਪਣਾ ਕੰਮ ਕਰੂਗਾ ਤੇ ਬਿਜ਼ਨਸ ਕਰੂਗਾ ਤੇ ਅਸੀਂ ਉਹਨੂੰ ਨਹੀਂ ਬਖਸ਼ਾਂਗੇ। ਈਵਨ ਇਹ ਵੀ ਕਿਹਾ ਗਿਆ ਹੈਗਾ ਕਿ ਜਿਹੜੀ ਅਗਲੀ ਕਾਰਵਾਈ ਹੈ ਅਸੀਂ ਉਹ ਬੰਬੇ ਦੇ ਵਿੱਚ ਕਰਾਂਗੇ ਤੇ ਉੱਥੇ ਦਹਿਸ਼ਤ ਫੈਲਾਵਾਂਗੇ। ਯਾਨੀ ਕਿ ਇਹਦੇ ਆਪਾਂ ਪਹਿਲਾਂ ਵੀ ਇਸ ਬਾਰੇ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਜਿਵੇਂ 90s ਦੇ ਵਿੱਚ ਪੂਰਾ ਦਾਊਦ ਇਬਰਾਹਿਮ ਹੋਰਾਂ ਦਾ ਮੋਡਸ ਓਪਰੈਂਡੀ ਸੀਗਾ, ਉਸੇ ਕਿਸਮ ਦਾ ਮੋਡਸ ਓਪਰੈਂਡੀ ਕਿਤੇ ਨਾ ਕਿਤੇ ਲਾਰੈਂਸ ਬਿਸ਼ਨੋਈ ਹੋਰਾਂ ਦਾ ਵੀ ਦਿਖ ਰਿਹਾ ਹੈਗਾ। ਲਾਰੈਂਸ ਬਿਸ਼ਨੋਈ ਹੋਰਾਂ ਨੂੰ ਇਸਤੇਮਾਲ ਕਰ ਰਹੀਆਂ ਨੇ, ਇਹ ਤਾਂ ਆਪਾਂ ਕਈ ਵਾਰ ਕਹਿ ਹੀ ਚੁੱਕੇ ਹਾਂ। ਮੈਂ ਤਾਂ ਬਹੁਤ ਵਾਰ ਕਹਿ ਚੁੱਕਿਆ ਹਾਂ। ਇਹਦੇ 'ਤੇ ਮੈਂ ਇੱਕ ਰਿਪੋਰਟਾਜ ਵੀ ਤਿਆਰ ਕਰ ਰਿਹਾ ਕਿ ਕਿਵੇਂ ਲਾਰੈਂਸ ਬਿਸ਼ਨੋਈ ਨੂੰ ਇੰਡੀਅਨ ਏਜੰਸੀਜ਼ ਇਸਤੇਮਾਲ ਕਰ ਰਹੀਆਂ ਨੇ, ਔਰ ਉਹਦੇ ਕਰਕੇ ਬਹੁਤ ਅਲੱਗ-ਅਲੱਗ ਅੱਡ-ਅੱਡ ਕਿਸਮ ਦੀਆਂ ਚੀਜ਼ਾਂ ਫੈਲਾਈਆਂ ਜਾਂਦੀਆਂ ਨੇ। ਬੰਬੇ ਪੂਰਾ ਡਰਿਆ ਹੋਇਆ ਹੈਗਾ। ਉੱਥੇ ਸਿੱਦੀਕੀ ਸਾਹਿਬ ਤੋਂ ਲੈ ਕੇ ਹੋਰ ਕਿੰਨੇ ਆਪਾਂ ਨੂੰ ਪਤਾ ਕਿ ਵਾਰਦਾਤਾਂ ਦਾ ਅੰਜਾਮ ਲਾਰੈਂਸ ਬਿਸ਼ਨੋਈ ਗੈਂਗ ਦੇ ਚੁੱਕੀ ਹੈ। ਲਾਰੈਂਸ ਬਿਸ਼ਨੋਈ ਗੈਂਗ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਵੀ ਬਹੁਤ ਸਾਰੇ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੀ ਹੈ। ਈਵਨ ਕੁਛ ਦਿਨ ਪਹਿਲਾਂ ਹਰਿਆਣੇ ਦੇ ਇੱਕ ਸਿੰਗਰ ਸੀਗੇ ਫਾਜ਼ਿਲਪੁਰੀਆ, ਉਹਨਾਂ 'ਤੇ ਵੀ ਗੋਲੀਆਂ ਚਲਵਾਈਆਂ ਗਈਆਂ ਸਨ, ਤੇ ਉਹਦਾ ਵੀ ਲਿੰਕ ਦੱਸਿਆ ਜਾ ਰਿਹਾ ਹੈਗਾ ਕਿ ਲਾਰੈਂਸ ਬਿਸ਼ਨੋਈ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਹੈਗਾ। ਪੰਜਾਬ ਦੇ ਬਹੁਤ ਸਾਰੀ ਸੈਲੀਬ੍ਰਿਟੀਜ਼ ਨੇ, ਈਵਨ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਤਾਂ ਲਾਰੈਂਸ ਬਿਸ਼ਨੋਈ ਬੇਸਿਕਲੀ ਜੇਲ੍ਹ ਦੇ ਅੰਦਰ ਹੈ, ਹਾਈ ਸਿਕਿਉਰਿਟੀ ਜੇਲ੍ਹ ਦੇ ਅੰਦਰ ਹੈ, ਲੇਕਿਨ ਫਿਰ ਵੀ ਉਹਨਾਂ ਦੀ ਗੈਂਗ ਓਪਰੇਟ ਹੋ ਰਹੀ ਹੈ, ਵਾਰਦਾਤਾਂ ਨੂੰ ਅੰਜਾਮ ਦੇ ਰਹੀ ਹੈ। ਇਹਦੇ ਨਾਲ ਜਿਹੜੇ ਸੈਲੀਬ੍ਰਿਟੀਜ਼ ਹੈਗੇ ਉਹਨਾਂ ਤੋਂ ਫਿਰੌਤੀਆਂ ਵੀ ਮੰਗੀਆਂ ਜਾ ਰਹੀਆਂ ਨੇ, ਤੇ ਇਹਦੇ ਨਾਲ ਜਿਹੜੇ ਸੀਰੀਅਸ ਪੋਲੀਟੀਕਲ ਕੰਮ ਕਰਨ ਵਾਲੇ ਲੋਕ ਹੈਗੇ ਉਹਨਾਂ ਨੂੰ ਵੀ ਇਹ ਗੈਂਗਵਾਰ ਦੀ ਵਜ੍ਹਾ ਨਾਲ ਬਦਨਾਮ ਕੀਤਾ ਜਾ ਰਿਹਾ ਹੈਗਾ।
ਹਾਂ, ਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਮਹਿਮਾ ਮੰਡਨ ਵੀ ਹੋ ਰਿਹਾ। ਕਿਵੇਂ? ਜਿਵੇਂ ਇਹ ਹਿੰਦੂਤਵ ਦੇ ਨਾਲ ਜੁੜੇ ਹੋਏ ਜਿਹੜੀ IT ਸੈੱਲ, ਜਿਹੜੇ ਸੋਸ਼ਲ ਮੀਡੀਆ ਦੇ ਅਕਾਊਂਟਸ ਹਨ, ਉਹ ਤਾਂ ਲਾਰੈਂਸ ਬਿਸ਼ਨੋਈ ਨੂੰ ਹਿੰਦੂ ਸ਼ੇਰ ਦੱਸਦੇ ਨੇ। ਕਹਿੰਦੇ ਨੇ ਕਿ ਖਾਲਿਸਤਾਨੀਆਂ ਨੂੰ ਡਰਾਉਣ ਵਾਸਤੇ ਮੋਦੀ ਨੇ ਇਸ ਹਿੰਦੂ ਸ਼ੇਰ ਨੂੰ ਜੇਲ੍ਹ ਦੇ ਅੰਦਰ ਪਨਾਹ ਦਿੱਤੀ ਹੋਈ ਹੈ, ਤੇ ਉਹ ਲਗਾਤਾਰ ਇਹਨਾਂ 'ਤੇ ਹਮਲੇ ਕਰ ਰਿਹਾ ਗਾ। ਇਸ ਕਿਸਮ ਦਾ ਨੈਰੇਟਿਵ ਵੀ ਬਹੁਤ ਚਲਾਇਆ ਜਾਂਦਾ ਗਾ ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ ਤਾਂ ਕਕਾਰ ਪਹਿਨ ਕੇ ਜੁਡੀਸ਼ੀਅਲ ਪ੍ਰੀਖਿਆ ਨਾ ਦਿੱਤੀ ਗਏ ਜਾਣ ਤੇ ਇੱਕ ਲੜਕੀ ਦੀ ਵੀਡੀਓ ਖਾਸੀ ਵਾਇਰਲ ਹੋਈ ਸੀ, ਤਰਨਤਾਰਨ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ, ਤੇ ਉਸ ਤੋਂ ਬਾਅਦ ਅਦਾਲਤ ਦੇ ਵਿੱਚ PIL ਦਾਇਰ ਹੋਈ ਹੈ ਜੀ ਇਸ ਨੂੰ ਲੈ ਕੇ। ਹਾਂਜੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ PIL ਦਾਖਲ ਕੀਤੀ ਗਈ ਹੈ, ਤੇ ਅਰਮਾਨਜੋਤ ਕੌਰ ਇਸ ਕੁੜੀ ਦਾ ਨਾ ਕਕਾਰ ਪਾਉਣ ਤੇ ਰੌਲਾ ਪਾਇਆ ਗਿਆ ਸੀਗਾ ਰਾਜਸਥਾਨ ਦੇ ਵਿੱਚ, ਤੇ ਉਸ ਤੇ ਹੀ SGPC ਅਤੇ ਖੁਦ ਪੀੜਿਤ ਜਿਹੜੀ ਸਟੂਡੈਂਟ ਹੈ, ਦੋਵਾਂ ਨੇ ਮਿਲ ਕੇ ਇੱਕ ਪਟੀਸ਼ਨ ਦਾਇਰ ਕੀਤੀ ਹੈ, ਤੇ ਇਸ ਪਟੀਸ਼ਨ ਤੇ ਸੀਲ ਨਾਗੂ ਅਤੇ ਸੰਜੀਵ ਬੇਰੀ ਦੀ ਜਿਹੜੀ ਖੰਡਪੀਠ ਹੈ ਉਹ ਸੁਣਵਾਈ ਕਰੂਗੀ, ਅਤੇ ਰਾਜਸਥਾਨ ਸਰਕਾਰ ਸਮੇਤ ਜਿਹੜੀ ਉਹ ਏਜੰਸੀ ਸੀਗੀ ਜਿਹੜੇ ਪੇਪਰ ਲੈ ਰਹੀ ਸੀ, ਉਹਨਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ, ਤੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਹੈਗਾ। ਹੁਣ ਦੇਖਦੇ ਹਾਂ ਕਦੋਂ ਇਸ ਕੇਸ ਦੀ ਸੁਣਵਾਈ ਹੁੰਦੀ ਹੈ। ਤੇ ਇਹਦੇ 'ਚ SGPC ਨੇ ਕਿਹਾ ਹੈਗਾ ਕਿ ਕਿਰਪਾਨ ਨੂੰ ਲੈ ਕੇ ਵੀ ਸਪਸ਼ਟ ਨਿਰਦੇਸ਼ ਬਣੇ ਹੋਏ ਨੇ, ਤੇ ਅੰਮ੍ਰਿਤਧਾਰੀ ਸਿੱਖਾਂ ਦੀ ਜਿਹੜੀ ਧਾਰਮਿਕ ਅਧਿਕਾਰ ਹੈਗਾ ਉਹਨਾਂ ਦਾ ਉਲੰਘਣ ਨਹੀਂ ਹੋਣਾ ਚਾਹੀਦਾ। ਯਾਚੀਕਾ 'ਚ ਸਪਸ਼ਟ ਕੀਤਾ ਗਿਆ ਹੈਗਾ ਕਿ ਕਿਰਪਾਨ ਸਿੱਖ ਧਰਮ ਦੇ 5 ਕਕਾਰਾਂ 'ਚੋਂ ਇੱਕ ਹੈ, ਜਿਹਨੂੰ ਧਾਰਨ ਕਰਨਾ ਧਾਰਮਿਕ ਰੂਪ ਤੇ ਅਨਿਵਾਰੀਆ ਹੈ। ਇਹ ਗੱਲ ਕਹੀ ਗਈ ਹੈ ਯਾਚਕਾ 'ਚ। ਜਿਹੜਾ ਆਰਟੀਕਲ 25 ਹੈ ਉਹਦਾ ਵੀ ਹਵਾਲਾ ਦਿੱਤਾ ਗਿਆ ਹੈ, ਤੇ ਕਿਹਾ ਗਿਆ ਹੈਗਾ ਕਿ ਜਿਹੜੀ ਰਿਲੀਜੀਅਸ ਪ੍ਰੈਕਟਿਸਿਸ ਨੂੰ ਪ੍ਰੈਕਟਿਸ ਕਰਨ ਦੀ ਜਿਹੜੀ ਇੰਡੀਪੈਂਡੈਂਸ ਹੈ ਉਹ ਸਾਰੇ ਨਾਗਰਿਕਾਂ ਦੀ ਹੈ, ਤੇ ਸਿੱਖਾਂ ਦੀ ਧਾਰਮਿਕ ਆਸਥਾ ਅਭਿੰਨ ਹੈ। ਕਿਰਪਾਨ ਧਾਰਨ ਕਰਨਾ ਵੀ ਉਸ ਦਾ ਇੱਕ ਅੰਗ ਹੈ। ਤੇ ਹੁਣ ਇਹਦੇ 'ਤੇ ਦੇਖਦੇ ਹਾਂ ਕਿ ਅੱਗੇ ਕਿਹੜੀ ਡੇਟ ਨੂੰ ਇਸ 'ਤੇ ਸੁਣਵਾਈ ਹੁੰਦੀ ਹੈ, ਤੇ ਜਿਹੜਾ ਰਾਜਸਥਾਨ ਸਰਕਾਰ ਹੈ ਅਤੇ ਜਿਹੜੀ ਐਗਜ਼ਾਮ ਲੈਣ ਵਾਲੀ ਜਿਹੜੀ ਏਜੰਸੀ ਹੈਗੀ ਆ ਉਹ ਕੀ ਜਵਾਬ ਦਿੰਦੇ ਨੇ, ਤਾਂ ਅੱਗੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ। ਤੇ ਮਜੀਠੀਆ ਨੂੰ ਅੱਜ ਜ਼ਮਾਨਤ ਨਹੀਂ ਮਿਲੀ ਜੀ? ਹਾਂਜੀ, ਅੱਜ ਉਹਨਾਂ ਦੀ ਉੱਦਾਂ ਤਾਂ ਸੁਣਵਾਈ ਤਾਂ ਕੱਲ੍ਹ ਵੀ ਹੋਈ ਸੀਗੀ, ਤੇ ਅੱਜ ਦੁਬਾਰੇ ਸੁਣਵਾਈ ਚੱਲੀ। ਕੱਲ੍ਹ 2 ਘੰਟੇ ਸੁਣਵਾਈ ਹੋਈ ਸੀ, ਅੱਜ ਵੀ ਤਕਰੀਬਨ 2.5 ਘੰਟੇ ਜਿਹੜੀ ਸੁਣਵਾਈ ਹੋਈ ਹੈ। ਉਹਨਾਂ ਨੂੰ ਰਾਹਤ ਨਹੀਂ ਦਿੱਤੀ ਗਈ ਹੈ। ਅਗਲੀ ਸੁਣਵਾਈ ਦੀ ਤਾਰੀਖ ਥੋੜ੍ਹੀ ਛੇਤੀ ਹੀ ਰੱਖ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈਗਾ ਕਿ 11 ਅਗਸਤ ਨੂੰ ਇਸ ਮਾਮਲੇ 'ਤੇ ਸੁਣਵਾਈ ਹੋਣੀ ਹੈ। 12 ਅਗਸਤ ਨੂੰ ਬੈਰਕ ਬਦਲਣ 'ਤੇ ਸੁਣਵਾਈ ਹੋਣੀ ਹੈ। ਤੇ ਮਜੀਠੀਆ ਦੇਖੋ ਤਕਰੀਬਨ ਡੂਢ ਮਹੀਨਾ ਹੋ ਚੁੱਕਿਆ ਗਾ ਮਜੀਠੀਆ ਨੂੰ ਹਜੇ ਤੱਕ ਜ਼ਮਾਨਤ ਮਿਲੀ ਨਹੀਂ ਹੈ, ਤੇ 11 ਅਗਸਤ ਨੂੰ ਅਤੇ 12 ਅਗਸਤ ਨੂੰ ਪਤਾ ਲੱਗੂਗਾ ਕਿ ਅੱਗੇ ਕੀ ਆਰਗੂਮੈਂਟ ਦਿੱਤੇ ਜਾ ਰਹੇ ਨੇ। ਹਜੇ ਤੱਕ 6 ਲੋਕਾਂ ਦੀ ਜਿਹੜੀ ਸਟੇਟਮੈਂਟ ਹੈਗੀ ਆ ਇਸ ਕੇਸ 'ਚ ਦਰਜ ਕੀਤੀ ਜਾ ਚੁੱਕੀ ਹੈ। ਜਿਹੜੀ ਵਿਜੀਲੈਂਸ ਸੀਗੀ ਉਹਦਾ ਆਰਗੂਮੈਂਟ ਇੱਕੋ ਸੀਗਾ ਕਿ ਅਸੀਂ ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ 'ਚ ਗਏ ਹੈਗੇ ਆ, ਉੱਥੇ ਸਾਨੂੰ ਕੁਛ ਐਵੀਡੈਂਸ ਮਿਲੇ ਨੇ ਜਿਹੜੇ ਕਿ ਕੰਕਰੀਟ ਨੇ, ਤੇ ਇਹਨਾਂ ਦੇ ਕੋਲ ਜਿਹੜੀ ਇਨਕਮ ਤੋਂ ਵੱਧ ਜਿਹੜੀ ਪ੍ਰੋਪਰਟੀ ਹੈ ਉਹ ਉਸ ਕੇਸ ਨੂੰ ਸਾਬਤ ਕਰਦੀ ਹੈ। ਇਸ ਕਰਕੇ ਸਾਨੂੰ ਵੱਧ ਸਮਾਂ ਦਿੱਤਾ ਜਾਵੇ। ਹੁਣ ਵਿਜੀਲੈਂਸ ਕੋਲ ਆਪਣੇ ਆਰਗੂਮੈਂਟ ਦੇ ਆਧਾਰਾਂ ਤੇ ਐਵੀਡੈਂਸ ਪੇਸ਼ ਕਰਨ ਵਾਸਤੇ 11 ਅਤੇ 12 ਅਗਸਤ ਹੈਗਾ। ਦੇਖਦੇ ਹਾਂ ਉਹਨਾਂ 2 ਤਰੀਕਾਂ ਨੂੰ ਜਿਹੜੀ ਪੰਜਾਬ ਦੀ ਵਿਜੀਲੈਂਸ ਹੈ ਉਹ ਕਿਸ ਕਿਸਮ ਦੇ ਆਰਗੂਮੈਂਟ ਕ੍ਰੀਏਟ ਕਰਦੀ ਹੈ ਤੇ ਕਿਸ ਕਿਸਮ ਦੇ ਐਵੀਡੈਂਸ ਪੇਸ਼ ਕਰਦੀ ਹੈ ਕੋਰਟ ਅੱਗੇ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।